ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਭਾਰਤ ਵੱਲੋਂ ਕੈਨੇਡਾ ਦੇ ਖਿਲਾਫ ਲਗਾਤਾਰ ਜ਼ਹਿਰ ਉਗਲਿਆ ਜਾ ਰਿਹਾ ਹੈ ਔਰ ਭਾਰਤ ਦਾ ਕਹਿਣਾ ਹੈ ਕਿ ਕੈਨੇਡਾ ਨੇ ਅਜੇ ਤੱਕ ਵੀ ਨਿੱਜਰ ਕਤਲ ਮਾਮਲੇ ਵਿੱਚ ਭਾਰਤ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਸੋ ਇਸ ਨੂੰ ਕਹਿੰਦੇ ਨੇ ਝੂਠ ਤੇ ਝੂਠ ਦਾ ਪਲੰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो ये शंकरा चाणक्य और RSS ਦੇ ਪੁੱਤਰ ਇਹ ਸਮਝਦੇ ਨੇ ਕਿ ਵੀ ਜਿਹੜਾ ਫਾਰਮੂਲਾ ਉੱਥੇ ਉਹ ਵਰਤਦੇ ਨੇ ਕਿ ਕਿਸੇ ਝੂਠ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰੀ ਜਾਓ ਤੇ ਸਾਰੇ ਯਕੀਨ ਕਰਨ ਲੱਗ ਜਾਣਗੇ ਕਿ ਇਹ ਸੱਚ ਹੈ। ਫਿਰ ਉਹ ਉਹਦੇ ਤੇ ਖੁਦ ਵੀ ਯਕੀਨ ਕਰਨ ਲੱਗ ਜਾਂਦੇ ਨੇ। ਹੁਣ ਜਦੋਂ ਦਾ ਹਰਦੀਪ ਸਿੰਘ ਨਿੱਜਰ ਮੁੱਦੇ ਤੇ 18 ਸਤੰਬਰ ਤੋਂ ਜਸਟਿਨ ਟਰੂਡੋ ਨੇ ਇਹਨਾਂ ਨੂੰ ਜਿਹੜਾ ਐਕਸਪੋਜ਼ ਕੀਤਾ ਹੈ, ਅਸੀਂ ਦੇਖ ਰਹੇ ਹਾਂ ਕਿ ਲਗਾਤਾਰਤਾ ਦੇ ਨਾਲ ਇਹਨਾਂ ਦਾ ਜਿਹੜਾ ਨੈਰੇਟਿਵ ਹੈ ਭਾਰਤ ਦਾ, ਉਸ ਝੂਠ ਦੇ ਨਾਲ ਝੂਠ ਤਾਂ ਸ਼ਾਮਲ ਹੋ ਹੀ ਰਿਹਾ, ਪਰ ਉਹੀ ਹੈ ਕਿ ਜੀ ਸਾਨੂੰ ਕੋਈ ਸਬੂਤ ਨਹੀਂ ਦਿੱਤੇ ਕੈਨੇਡਾ ਨੇ, ਕੋਈ ਜਿਹੜਾ ਉਹ ਸਾਡੇ ਕੋਲ ਇਹ ਬਿਲਕੁਲ ਫਾਲਸ ਹੈ। ਔਰ ਈਵਨ ਇੱਕ ਕਦਮ ਅੱਗੇ ਜਾਂਦੇ ਆ, ਈਵਨ ਹੁਣ ਜਦੋਂ ਕਿ 3 ਜਿਹੜੇ ਕ੍ਰਿਮੀਨਲ ਨੇ ਉਹ ਫੜੇ ਨੇ ਔਰ ਕੋਰਟ 'ਚ ਪੇਸ਼ ਕੀਤਾ ਗਿਆ, ਈਵਨ ਉਦੋਂ ਵੀ ਐਸ ਜੈ ਸ਼ੰਕਰ ਨੇ ਇਸ ਦੇ ਉੱਤੇ ਕਿਹਾ ਕਿ ਜੀ ਇਹ ਜਿਹੜਾ ਬਿਲਕੁਲ ਜਿਹੜਾ ਸਾਡਾ ਕੋਈ ਇਹਦੇ ਨਾਲ ਇੰਟਰਨਲ ਅਫੇਅਰ ਹੈ ਕੈਨੇਡਾ ਦਾ। ਔਰ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕੈਨੇਡਾ ਨੇ ਬਿਨਾਂ ਚੈੱਕ ਕੀਤੇ ਜਿਹੜੇ ਉੱਥੋਂ ਉਹ ਇੰਡੀਆ ਪੰਜਾਬ 'ਚੋਂ ਕ੍ਰਿਮੀਨਲ ਜਿਹੜੇ ਨੇ ਉਹਨਾਂ ਨੂੰ ਧੜਾ ਦੇ ਰਹੇ ਨੇ, ਕਿਉਂ ਤਾਂ ਕਿ ਪੋਲੀਟੀਕਲ ਸਪੇਸ ਉਹਨਾਂ ਨੂੰ ਮਿਲੇ ਖਾਲਿਸਤਾਨੀਆਂ ਦੀ ਵੋਟ ਬੈਂਕ ਦੇ ਉੱਤੇ ਕਰਕੇ। ਹੁਣ ਇਹਦਾ ਖਮਿਆਜ਼ਾ ਭੁਗਤੋ ਹੋਰ ਚੂਪੋ ਪੋਨੇ ਉਹ ਇਸ ਕਿਸਮ ਦੀ ਤਨਜ਼ ਦੇ ਨਾਲ। ਔਰ ਦੂਸਰੇ ਗੱਲ ਕਰ ਰਹੇ ਉਹਨਾਂ ਦਾ ਹਾਈ ਕਮਿਸ਼ਨਰ ਕੈਨੇਡਾ 'ਚ ਵਰਮਾ, ਜਿਹਨੂੰ ਸਿੰਘਾਂ ਨੇ ਘੇਰਿਆ ਵੀ ਉਸ ਫੋਰਨ ਅਫੇਅਰਸ ਕਾਉਂਸਲ ਦੀ ਮੀਟਿੰਗ 'ਚ ਮੌਂਟਰੀਆਲ 'ਚ, ਉਹ ਆਪਣੇ ਅੰਦਰ ਚੰਦ ਬੁੱਢਿਆਂ ਦੇ ਗਰੁੱਪ 'ਚ ਇਹ ਕਹਿ ਕੇ, ਜਿਹਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਭਾਰਤ ਦਾ ਮੀਡੀਆ ਉਹਦੀ ਸਟੇਟਮੈਂਟ ਨੂੰ ਜਿਹੜਾ ਉਹ ਹਾਈਲਾਈਟ ਕਰਕੇ ਕੈਰੀ ਕਰੇ, ਉਹਨੇ ਵੀ ਉਹੀ ਨੈਰੇਟਿਵ ਦਿੱਤਾ। ਪਰ ਉਹ ਇੱਕ ਕਦਮ ਅੱਗੇ ਗਿਆ ਕਿ ਜੇ ਅਸੀਂ ਕਿਸੇ ਨੂੰ ਕੋਈ ਡਿਊਲ ਸਿਟੀਜ਼ਨਸ਼ਿਪ ਨਹੀਂ ਦਿੱਤੀ ਹੋਈ, ਇਸ ਲਈ ਸਾਡੇ ਲਈ ਇਹ ਫੋਰਨਰ ਨੇ, ਔਰ ਜੇ ਫੋਰਨਰ ਕੋਈ ਇੰਡੀਆ 'ਚ ਇੰਟਰਫੀਅਰ ਕਰੇਗਾ ਤੇ ਵੀ ਕੰਸੀਡਰ ਇਟ ਐਜ਼ ਐਨ ਈਵਲ ਆਈ ਔਨ ਇੰਡੀਆਜ਼ ਇੰਟੈਗ੍ਰਿਟੀ। ਸੋ ਉਹ ਉਸ ਕਦਮ ਤੱਕ ਅੱਗੇ ਗਿਆ। ਔਰ ਹੁਣ ਵੀ ਪਿਛਲੇ ਕੱਲ੍ਹ ਜਿਹੜੀ ਅੱਜ ਦੀਆਂ ਪ੍ਰਮੁੱਖ ਖਬਰਾਂ 'ਚੋਂ ਹੈ, ਉਹ ਜਿਹਨਾਂ ਨੇ ਕਿਹਾ ਕਰਨ ਜਿਹੜਾ ਹੈ ਨਿੱਜਰ ਕਿਲਿੰਗ ਕੇਸ, ਇੰਡੀਆ ਸੇਜ਼ ਕੈਨੇਡਾ ਹੈਜ਼ ਨਾਟ ਸ਼ੇਅਰਡ ਐਨੀ ਸਪੈਸੀਫਿਕ ਐਵੀਡੈਂਸ ਔਰ ਇਨਫੋਰਮੇਸ਼ਨ ਯੈਟ। ਕਿ ਜੀ ਉਹਨਾਂ ਤਿੰਨਾਂ ਬਾਰੇ ਅਸੀਂ ਵੀ ਦੇਖਿਆ ਮੀਡੀਆ, ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਔਰ ਸਾਡੇ ਵੀਰ ਯਵਾਰ ਸ਼ਾਹ ਸਾਹਿਬ ਜਿਹੜੇ ਖੁਦ ਵੱਡੇ ਇੰਟੈਲੈਕਚੁਅਲ ਨੇ, ਉਹਨਾਂ ਨੇ ਇਹ ਜਿਹੜਾ ਹਾਈ ਕਮਿਸ਼ਨਰ ਵਰਮਾ ਨੇ ਕਾਮੈਂਟ ਕੀਤਾ, ਇਸ ਦੇ ਉੱਤੇ ਉਹਨਾਂ ਨੇ ਬਰੀਫ ਕਾਮੈਂਟ ਕੀਤਾ। ਉਹਨਾਂ ਨੇ ਕਿਹਾ ਕਿ ਡਾਕਟਰ ਅਮਰਜੀਤ ਸਿੰਘ ਸਾਹਿਬ, ਯੂ ਆਰ ਸਪੈਸ਼ਲੀ ਬਲੈਸਡ ਬਾਈ ਦਾ ਗੁਰੂਜ਼, ਸਤਿ ਸ੍ਰੀ ਅਕਾਲ ਐਂਡ ਸਲਾਮ। Your excellent program for justice and freedom as ordained by Baba Guru Nanak Sahib and revered gurus is followed by tens of millions of people across the world. बहुत शुक्रिया जवाहर साहब, ਤੁਹਾਡੀ ਨਵਾਜ਼ਿਸ਼ ਦਾ ਅਸੀਂ ਅਸਮਾਨ ਤੇ ਉੱਡਣ ਲੱਗ ਜਾਂਦੇ ਹਾਂ ਤੁਹਾਡੇ ਲਫ਼ਜ਼ ਸੁਣ ਕੇ। India's High Commissioner Sanjay Kumar Verma in an interview in Montreal said something important. He said, Indians who adopt Canadian, American or British citizenship are foreigners, as India does not allow dual citizenship. Therefore, Indians with Canadian, American or British citizenship arrested, ਇਹ ਹੁਣ ਯਵਾਰ ਸ਼ਾਹ ਸਾਹਿਬ ਦਾ comment ਹੈ। Therefore, Indians with Canadian, American or British citizenship arrested or killed in India /overseas is absolutely shocking. Those countries must protest and hold Indian government responsible for arresting, killing their citizens in India or overseas. Your intellectual and spiritual leadership is blessing for all humanity. Sincerely, Shah. ਉਹਨਾਂ ਨੇ ਕਿਹਾ ਕਿ ਵੀ ਠੀਕ ਹੈ, ਜੇ ਹੁਣ ਤੁਸੀਂ ਇਹ ਮੰਨਦੇ ਹੋ ਕਿ ਵੀ ਉਹ ਤੁਹਾਡੇ ਨਹੀਂ ਨੇ, ਫੋਰਨਰ ਨੇ, ਤਾਂ ਫਿਰ ਜਿਨ੍ਹਾਂ ਹਕੂਮਤਾਂ, ਜਿਨ੍ਹਾਂ ਮੁਲਕਾਂ ਦੇ ਸਿਟੀਜ਼ਨਸ ਨੂੰ ਮਾਰਿਆ ਗਿਆ, ਜਿਵੇਂ ਜੱਗੀ ਜੌਲ 6 ਸਾਲ ਤੋਂ ਫੜਿਆ ਹੋਇਆ, ਕਿੰਨੇ ਜਿਹੜੇ ਨੇ ਉਹ ਝੂਠੇ, ਉਹਨਾਂ ਨੇ ਈਵਨ ਤਲਵਿੰਦਰ ਸਿੰਘ ਪਰਮਾਰ ਜਿਹਨੂੰ ਕਨਿਸ਼ਕਾ ਨਾਲ ਜੋੜਿਆ ਗਿਆ, ਕੈਨੇਡੀਅਨ ਸਿਟੀਜ਼ਨ ਸੀ, ਅਰੈਸਟ ਕਰਕੇ ਉਹਨੂੰ ਟੌਰਚਰ ਕਰਕੇ ਤਲਵਿੰਦਰ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸੋ ਇਹ ਇੱਕ ਪਾਰਟ ਹੈ ਜਿਹੜਾ ਹਾਈਲਾਈਟ ਕਰਨ ਦੀ ਲੋੜ ਹੈ। ਔਰ ਅੰਦਰੂਨੀ ਤੌਰ 'ਤੇ ਕਿਵੇਂ ਗੈਂਗਸ ਨੂੰ ਔਰ ਦੂਸਰਿਆਂ ਨੂੰ ਇਸਤੇਮਾਲ ਕੀਤਾ ਜਾ ਰਿਹਾ। ਈਵਨ ਅਸੀਂ FBI ਦੀ ਇੱਕ
ਜਿਹੜੀ ਪ੍ਰੈਸ ਰਿਲੀਜ਼ ਸੀ ਉਹ ਡਿਸਕਸ ਕੀਤੀ ਸੀ। ਔਰ ਬੀਤੇ ਕੱਲ੍ਹ ਹੀ ਸਾਨੂੰ ਸਾਡੇ ਇੱਕ ਨੌਜਵਾਨ ਨੇ ਈਵਨ RCMP ਦੇ ਕਮਿਸ਼ਨਰ ਮਿਸਟਰ ਮਾਈਕਲ ਡੂਹੈਮ ਉਹਨਾਂ ਨੇ ਜਿਹੜਾ ਉਹ ਇੱਕ ਇੰਟਰਵਿਊ ਦਿੱਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਜਿਹੜੀਆਂ ਹਕੂਮਤਾਂ ਨੇ ਉਹ ਕ੍ਰਿਮੀਨਲ ਗੈਂਗਸ ਨੂੰ ਯੂਜ਼ ਕਰ ਰਹੀਆਂ ਪੋਲੀਟੀਕਲ ਡਿਸੀਡੈਂਟਸ ਨੂੰ ਅਟੈਕ ਕਰਨ ਲਈ। ਇਹ ਮੈਂ ਕੱਲ੍ਹ ਵੀ ਡਿਸਕਸ ਕਰ ਸਕਦਾ ਸੀ ਪਰ ਕੱਲ੍ਹ ਵਕਤ ਦੀ ਕਮੀ ਸੀ। ਔਰ ਇਹ ਜਿਹੜੀਆਂ ਗੱਲਾਂ ਮਾਈਕਲ ਡਿਓਮ ਨੇ ਕਹੀਆਂ ਜਿਹੜੀਆਂ ਡੀਟੇਲ ਇੰਟਰਵਿਊ ਹੈ ਪਰ ਉਹਦੇ ਸੇਲੈਂਟ ਫੀਚਰ ਇਹ ਹੀ ਨੇ ਜਿਹੜੇ ਕੀ ਪੁਆਇੰਟਸ ਨੇ। ਉਹਨਾਂ ਨੇ ਇਹ ਕਿਹਾ ਕਿ ਵੀ the investigation in Hardeep Singh Nijjar case is ongoing and arrests have been made, but there may be further connections to the Indian government being explored। ਕਿ ਬੰਦੇ ਅਸੀਂ ਫੜੇ ਨੇ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਇੰਡੀਅਨ ਗਵਰਨਮੈਂਟ ਦੇ ਕਨੈਕਸ਼ਨ ਜਿਹੜੇ ਨੇ ਉਹਨਾਂ ਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ। ਇਹ ਆਲਰੇਡੀ ਹੈਗੇ ਨੇ ਜਿਸ ਕੌਨਫੀਡੈਂਸ ਨਾਲ। ਔਰ ਇਹ RCMP ਕਮਿਸ਼ਨਰ ਕਹਿ ਰਿਹਾ ਮਾਈਕਲ ਡੋਹਮ ਆਪਣੇ ਇੰਟਰਵਿਊ 'ਚ। The RCMP is having some challenges with cooperation and information sharing with Indian authorities ਕਿ ਨਾ ਉਹ ਸਾਨੂੰ ਕੋਆਪਰੇਟ ਕਰ ਰਹੇ ਨੇ ਨਾ ਅਸੀਂ ਉਹਨਾਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹਾਂ। ਸਾਨੂੰ ਜਿਹੜਾ ਰਾਹ 'ਚ ਰੁਕਾਵਟਾਂ ਖੜੀਆਂ ਹੋ ਰਹੀਆਂ ਨੇ। There is concerning trend of foreign states allegedly using domestic organized crime groups to target dissidents abroad ਕਿ ਇਹ ਟ੍ਰੈਂਡ ਹੈ ਫੋਰਨ ਸਟੇਟਸ ਦਾ ਕਿ ਉਹ ਜਿਹੜੇ ਆਲਰੇਡੀ ਐਗਜ਼ਿਸਟਿੰਗ ਕ੍ਰਾਈਮ ਗੈਂਗਸ ਨੇ ਉਹਨਾਂ ਨੂੰ ਇਸਤੇਮਾਲ ਕਰ ਰਹੇ ਨੇ ਆਪਣਾ ਨੈਫੀਰੀਅਸ ਏਜੰਡਾ ਅੱਗੇ ਤੋਰਨ ਲਈ। The Five Eyes Intelligence Alliance is working to share information and address this threat। ਇਹਦਾ ਮਤਲਬ ਇਹ ਹੈ ਕਿ ਜੇ ਉੱਥੇ RCMP ਨੇ ਜਿਹੜਾ ਉਹ ਕੰਨ ਚੁੱਕੇ ਕੀ ਹੋ ਰਿਹਾ, ਨਾਲ ਦੀ ਨਾਲ ਸੈਕਰਾਮੈਂਟੋ ਜਿਹੜਾ ਫੀਲਡ ਆਫਿਸ ਹੈ FBI ਦਾ ਜਿਹੜੇ 34 ਕਾਉਂਟੀਆਂ ਨੂੰ ਜਿਹੜਾ ਉਹ ਗਵਰਨ ਕਰਦੇ ਨੇ ਜਾਂ ਉਹਨਾਂ ਨੂੰ ਮੈਨੇਜ ਕਰਦੇ ਨੇ, ਉਹਨਾਂ ਨੇ ਇਸ ਦੇ ਉੱਤੇ ਸਟੇਟਮੈਂਟ ਦੱਸੋ। ਇਹ ਇੰਪੋਰਟੈਂਟ ਹੈ। RCMP ਕਮਿਸ਼ਨਰ ਮਾਈਕਲ ਡੋਹੈਮ ਦਾ ਕਹਿਣਾ ਕਿ ਫਾਈਵ ਆਈਜ਼ ਕੰਟਰੀਜ਼ ਹੁਣ ਇਹ ਜਿਹੜਾ ਆਸਪੈਕਟ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਯੂਜ਼ਿੰਗ ਕ੍ਰਾਈਮ ਗੈਂਗਸ ਔਰ ਜਿਹੜੀਆਂ ਕੈਨੇਡਾ ਵਾਲੇ ਨੇ ਅਮਰੀਕਾ ਵਾਲੇ ਨੇ ਇਹ ਸਾਰੇ ਹੀ ਜਿਹੜੇ ਨੇ ਇੱਕ ਦੂਜੇ ਦੇ ਨਾਲ ਰਲ ਕੇ ਗੈਂਗ ਚੱਲ ਰਹੀਆਂ। ਜਿਵੇਂ ਕੱਲ੍ਹ ਅਸੀਂ ABC ਦੀ ਸਟੋਰੀ CBC ਦੀ ਸਟੋਰੀ ਡਿਸਕਸ ਕੀਤੀ ਸੀ ਕਿ ਕਿਵੇਂ ਬਿਸ਼ਨੋਈ ਗੈਂਗ ਔਰ ਉਹਦੇ ਕੀ ਕਨੈਕਸ਼ਨ ਨੇ ਔਰ ਕਿਵੇਂ ਉਹਦਾ ਭਰਾ ਫਰੈਜ਼ਨੋ ਆ ਕੇ ਬੈਠਾ ਹੈ, ਕਿਵੇਂ ਦੂਸਰੇ ਜਿਹੜੇ ਨੇ ਉਹ ਹੋ ਰਹੇ ਨੇ। ਥਰਡ ਨੁਕਤਾ ਇਹਨਾਂ ਨੇ ਕਿਹਾ ਫੈਡਰਲ ਪੁਲਿਸਿੰਗ ਪ੍ਰਾਇਰਟੀਜ਼ ਆਰ ਸ਼ਿਫਟਿੰਗ with more focus needed on international and transnational issues, while provincial and municipal matters should be left more to local authorities। कि भी ये जितना बड़ा चैलेंज हुन ट्रांसनैशनल रिप्रैशन ਦਾ ਹੈ ਔਰ ਇਹ ਇਸ਼ੂ ਨੇ ਇਹ ਜਿਹੜੇ ਲੋਕਲ ਨੇ ਇਹ ਲੋਕਲ ਅਥਾਰਟੀਜ਼ ਦੇ ਉੱਤੇ ਛੱਡ ਦੇਣੇ ਚਾਹੀਦੇ ਨੇ। The RCMP is undergoing a transformation to better align its resources and capacity with the evolving demands and responsibilities it faces at the federal, provincial and municipal levels। ਕਿ ਅਸੀਂ RCMP ਨੂੰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਉਹਨੂੰ ਅਸੀਂ ਟਰਾਂਸਫਾਰਮ ਕਰ ਰਹੇ ਹਾਂ ਤਾਂ ਕਿ ਜਿਹੜੀਆਂ ਡਿਮਾਂਡਸ ਔਰ ਰਿਸਪੌਂਸਿਬਿਲਿਟੀਜ਼ ਨੇ ਉਹਦੇ ਥੱਲੇ ਅਸੀਂ ਫੈਡਰਲ ਲੈਵਲ ਤੇ ਪ੍ਰੋਵਿੰਸ਼ੀਅਲ ਲੈਵਲ ਤੇ ਔਰ ਮਿਊਨਿਸਪਲ ਲੈਵਲ ਤੇ ਕੰਮ ਕਰੀਏ। ਕਮਿਸ਼ਨਰ ਡੋਹੈਮ took on the permanent role despite nearing retirement because he believes he can help needed change to the RCMP to meet evolving challenges। ਇਹ ਰਿਟਾਇਰ ਹੋਣ ਵਾਲਾ ਸੀ ਪਰ ਉਹਨੇ ਕਿਹਾ ਵੀ ਨਹੀਂ ਇਹ ਬਹੁਤ ਵੱਡਾ ਚੈਲੰਜ ਆ ਗਿਆ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਔਰ ਮੈਂ ਹੁਣ ਇਹ ਪਰਮਾਨੈਂਟ ਰੋਲ ਜਿਹੜਾ ਇਸ ਦੇ ਵਿੱਚ ਨਿਭਾਵਾਂਗਾ। ਸੋ ਅਸੀਂ ਸਮਝਦੇ ਹਾਂ ਕਿ ਇਹ ਇਕੱਲਾ ਇਹੀ ਨਹੀਂ ਵੀ ਇੰਡੀਆ ਇੱਕ ਕ੍ਰਾਈਂਗ ਬੇਬੀ ਹੈ ਕਿ ਬਾਰ-ਬਾਰ ਕਰ ਰਿਹਾ, ਉਹ ਝੂਠ ਦਾ ਵੀ ਸਹਾਰਾ ਲੈ ਰਿਹਾ, ਝੂਠ ਦਾ ਪਲੰਦਾ ਹੈ ਹੀ ਹੈ ਔਰ ਉਸ ਦਾ ਅਜੇ ਵੀ ਇਹ ਯਤਨ ਹੈ ਕਿ ਜਸਟਿਨ ਟਰੂਡੋ ਦੀ ਗਵਰਨਮੈਂਟ ਨੂੰ ਐਮਬੈਰਸ ਕੀਤਾ ਜਾਏ। ਪਰ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਕਿ ਜੀ ਇਹ ਤਾਂ ਫੋਰੇਨਰ ਨੇ ਕਿਉਂਕਿ ਡਿਊਲ ਸਿਟੀਜ਼ਨਸ਼ਿਪ ਨਹੀਂ ਹੈ, ਪਰ ਦੂਸਰੇ ਪਾਸੇ ਇਹ ਖਬਰ ਕਿ ਇੰਡੀਆ ਰਿਸੀਵਡ ਓਵਰ $111 ਬਿਲੀਅਨ in remittances in 2022, first country to ever reach that figure। $111 ਬਿਲੀਅਨ ਜਿਹੜਾ ਇੰਡੀਆ ਦੇ ਖਜ਼ਾਨੇ 'ਚ ਗਿਆ ਹੈ ਉਹ ਰਿਮਿਟੈਂਸਿਸ ਨੇ ਜਿਹੜੇ ਬਾਹਰ ਬੈਠੇ ਜਿਨ੍ਹਾਂ ਨੂੰ ਇਹ ਫੋਰੇਨਰ ਕਹਿੰਦੇ ਨੇ ਉਹ ਆਪਣੇ ਘਰਾਂ 'ਚ ਭੇਜਦੇ ਨੇ, ਘਰ ਬਣਦੇ ਨੇ, ਨੌਕਰੀਆਂ ਔਰ ਇਸ ਲੈਵਲ ਦੇ ਉੱਤੇ ਇਸ ਦੇ ਉੱਤੇ ਅਸੀਂ ਫੇਰ ਕਿਸੇ ਵੇਲੇ ਡਿਟੇਲ 'ਚ ਗੱਲ ਕਰਾਂਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।